बिस्मिल्लाहिर्रहमानिर्रहीम अस्सलाम वालेकुम दोस्तों, अज असीं तुहानूं लैके आए हैं एक टनल ते बिल्कुल सादा किस्म की तकनीक है। करेले का टनल है तो तुसीं इह तों बहुत ज़्यादा फायदा उठा सकते हो कि जिहड़ा तुसीं दूसरा टनल बनाना है उत्ते ज़्यादा पैसे लगते हैं तो इहदे ते पैसे भी थोड़े जिहे कम लगते हैं और तकनीक तकरीबन उही है, जिहड़ी पैदावार है तकरीबन तुसीं ओह उतनी ही हासिल कर सकते हो। तो आओ फिर जिहड़े इस टनल के ऑनर ने असीं तुहाडे नाल मुलाकात कराने उन्हां दी ते मजीद मालूमात तुहाडी खिदमत च पेश करने हैं। वीर जी अस्सलाम वालेकुम। वालेकुम सलाम जी। सुनाओ की हाल जी, ठीक हो? अल्लाह शुक्र है जी। साढ़े दोस्तों ने अपना तारफ कराओ। साढ़ा पिंड छन्नी बागड़ियां। अच्छा ठीक है, असीं छन्नी दे जिम्मेदार हां। इहदा एह कम्म है कि सादा जिहा कम्म है। अच्छा, अपना नाम दसो जरा। मेरा नाम याद रसूल है। याद रसूल। हाँ जी। ते छन्नी बागड़ियां पिंड तहसील केड़ी लगदी? तहसील दहरवाल। तहसील दहरवाल। ते बीज केड़ा जे? बीज है 34। अच्छा, साढ़े दोस्तों जरा दसो तुसीं जरा कि मुकम्मल प्रोसैस इहनूं लगाउण दा इत्थे तक पहुंचे तुसीं किस तरह हो? असीं सब तो पहलां ते बीज लाए दा सी घर ट्रेयां विच। अच्छा, ट्रेयां च ला के 30 तो 35 दिन दा पौधा हुंदा जिस ने जमीन ते लैने आस्ते। किहड़े महीने च तुसीं ओह लगांदे हो पनीरी? तकरीबन पहले दूसरे महीने च ला देने घर। पहले च ला दो, दूसरे च ला दो, जदों मर्जी ला दो। अच्छा हाँ जी। फिर उस तो बाद ज्यादा इत्थे आ के बीज मुंतकिल कर दिया पनीरी। 1.5 महीने का पौधा? हाँ जी। 45 दिन का पौधा तुसीं तकरीबन फिर जमीन च मुंतकिल कर। हाँ जी। उस तो बाद जान के ਵੀਰ ਜੀ ਜ਼ਮੀਨ ਦੀ ਤਿਆਰੀ ਵੀ ਨਾਲ ਦਾ ਦੱਸੋ ਜਰਾ ਕਿ ਕਿਸ ਤਰ੍ਹਾਂ ਕਰਦੇ ਹੋ ਤੁਸੀਂ? ਇਹਨਾਂ ਨੂੰ ਗੱਡੀ ਨਾਲ ਹੀ ਖੇਲਾ ਬਣਾ ਲਈਦਾ। ਅੱਛਾ, ਸਾਦਾ ਜਿਹਾ ਕਿਸਮ ਦੇ 5-6-8 ਫੁੱਟ ਤੇ ਤਕਰੀਬਨ ਲਾ ਲਓ। ਅੱਛਾ, 8 ਫੁੱਟ ਦਾ ਫਾਸਲੇ ਤੇ ਤੁਸੀਂ ਦੋ ਖੇਲਾਂ ਬਣਾ ਲੈਣੀਆਂ ਨੇ। ਖੇਲਾ ਬਣਾ ਲੈਣੀ ਨਾਲ ਹੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੀ ਖੇਲ ਹੈ, ਨਾਲ ਹੀ ਉਹਦੇ ਪਾਣੀ ਦੇਣ ਵਾਸਤੇ ਨਿਕਾਸ ਦਾ ਇੰਤਜ਼ਾਮ ਵੀ ਕੀਤਾ ਦਾ, ਆੜ ਬਣੀ ਹੋਈ ਹੈ। ਅੱਛਾ, ਤੇ ਦੱਸੋ ਜਰਾ ਸਾਨੂੰ ਕਿ ਇਹ 45 ਦਿਨ ਦਾ ਪੌਦਾ ਤੁਸੀਂ ਪਹਿਲੇ ਚ ਮੁੰਤਕਿਲ ਕਰ ਦਿੱਤਾ। ਹਾਂਜੀ। ਤੇ ਤਿਆਰੀ ਲੱਗ ਜਾਂਦਾ ਜ਼ਮੀਨ ਦੀ ਤਿਆਰੀ ਕਿੰਨੀ ਖਾਦ ਪਾਉਂਦੇ ਹੋ? ਪਹਿਲੇ ਮੁਕੰਮਲ ਤਿਆਰ ਕਰਕੇ ਤੇ ਬਸ ਡੀਏਪੀ ਇਸ ਤਰ੍ਹਾਂ ਖੇਲਾਂ ਜਿਸ ਸਾਈਡ ਤੇ ਪੌਦੇ ਲਾਣੇ ਨੇ ਉਸ ਸਾਈਡ ਤੇ ਲਾਈ ਜਾਣਾ ਡੀਏਪੀ ਤੇ ਨਾਲ ਫੀਰੋਡਾਮ ਜ਼ਹਿਰ ਪਾਈ ਚਲੇ ਜਾਣਾ। ਕਿੰਨੇ ਵਾਰੀ ਪਹਿਲੀ ਪਾਉਂਦੇ ਹੋ ਪਹਿਲੇ? ਇਹ ਤਕਰੀਬਨ ਜਿੱਦਾਂ ਚੰਗੀ ਤਿਆਰ ਹੋਏ ਜ਼ਮੀਨ ਹਮਵਾਰ ਕਰਨੀ ਹੁੰਦੀ ਹੈ ਪੱਧਰੀ, ਯਾਨੀ ਕਿ ਬਿਲਕੁਲ ਨਰਮ ਕਰਨੀ ਹੈ ਤੇ ਬਿਲਕੁਲ ਬਰੀਕ ਕਰਨੀ ਹੈ। ਬਰੀਕ ਕਰਨੀ ਹੈ। ਉਸ ਤੋਂ ਬਾਅਦ ਖੇਲਾਂ ਪਾ ਕੇ ਹਾਂਜੀ। ਤੇ ਉਸ ਤੋਂ ਬਾਅਦ ਤੁਸੀਂ ਫਿਰ ਕਿੰਨੇ ਫੁੱਟ ਤੇ ਫਾਸਲੇ 8 ਫੁੱਟ ਦੇ ਉੱਤੇ ਖੇਲ ਬਣਾਣੀ ਹੈ। ਨਹੀਂ, ਬੀਜ ਕਿੰਨੇ ਫੁੱਟ ਤੇ ਲਾਣਾ ਤੁਸੀਂ? 2 ਫੁੱਟ ਤੇ। 2 ਫੁੱਟ ਦੇ ਇੱਕ ਬੀਜ ਲੱਗ ਜਾਣਾ। ਹਾਂਜੀ। ਅੱਛਾ, ਤੇ ਉਸ ਤੋਂ ਬਾਅਦ ਫਿਰ ਇਹ ਕਿੰਨੀ ਦੇਰ ਦਾ ਪੌਦਾ ਹੋ ਜਾਂਦਾ ਤੇ ਫਿਰ ਤੁਹਾਨੂੰ ਇਹ ਫਲ ਦੇਣਾ ਸ਼ੁਰੂ ਕਰ ਦਿੰਦਾ? ਇਹ ਮਿਹਨਤ ਪੂਰੀ ਕੀਤੀ ਹੋਏ ਤੇ ਫਿਰ ਤਕਰੀਬਨ 40 ਦਿਨ ਬਾਅਦ ਜਿਹੜਾ ਕਰੇਲਾ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਨਾਲ। ਅੱਛਾ, ਤੇ ਇਹਦੇ ਵਿੱਚ ਸਾਨੂੰ ਦੱਸੋ ਜਰਾ ਕਿ ਸਪਰੇਅ ਦਾ ਸ਼ਡਿਊਲ ਕੀ ਹੈ ਤੁਹਾਡਾ ਔਰ ਖਾਦ ਦਾ ਕੀ ਤਰੀਕਾਕਾਰ ਹੈ? ਖਾਦ ਤੇ ਤੀਸਰੇ ਚੌਥੇ ਪਾਣੀ ਲਾਈਦਾ, ਤੀਸਰੇ ਪਾਣੀ ਲਾਈ ਜਾਈਦਾ ਖਾਦ। ਅੱਛਾ, ਲੈਟਰੋਫਾਸ ਇਹ ਉਹ ਜਿਸ ਤਰ੍ਹਾਂ ਵੀ ਇਹਨੂੰ ਨਾਲ ਫਲੱਡ ਕਰਨੀ ਹੁੰਦੀ ਹੈ। ਅੱਛਾ, ਸਪਰੇਅ ਜਿਹੜੀ ਹੈ ਹਫਤੇ 'ਚ ਇੱਕ ਦਫਾ ਜ਼ਰੂਰੀ ਹੈ। ਹਫਤੇ 'ਚ ਇੱਕ ਦਫਾ ਜ਼ਰੂਰੀ ਹੈ। ਹਾਂਜੀ। ਤੇ ਸਾਡੇ ਦੋਸਤਾਂ ਨੂੰ ਦੱਸੋ ਜਰਾ ਕਿ ਇਹਨੂੰ ਕਿਹੜੀ ਕਿਹੜੀ ਬਿਮਾਰੀ ਅਟੈਕ ਕਰਦੀ ਹੈ? ਤੇ ਇਹਨੂੰ ਬਿਮਾਰੀ ਕਰਦੀ ਹੈ ਜਲਸਾਓ ਪੈਂਦਾ। ਠੀਕ ਹੈ। ਫਿਰ ਲੂੜੀ ਪੈਂਦੀ ਹੈ। ਅੱਛਾ, ਫਿਰ ਉਹਦੇ ਨਾਲ ਜਿਹੜਾ ਇਹਨੂੰ ਲੂੜੀ ਜਿਹੜੀ ਫੁੱਲਾਂ ਨੂੰ ਲੱਗਦੀ ਹੈ ਨਾਲ ਜਿਹੜੇ ਕਰੇਲੇ ਨੇ ਉਹ ਹੁੰਦੇ ਨੇ ਕਾਣੇ। ਅੱਛਾ, ਖਰਾਬ ਹੋ ਜਾਂਦੇ ਨੇ। ਯਾਨੀ ਕਿ ਉਹਦੀ ਲੂੜੀ ਹੈ ਉਹ ਫੁੱਲ ਤੇ ਹਮਲਾ ਕਰਦੀ ਹੈ। ਹਾਂਜੀ, ਫੁੱਲ ਤੇ ਤੇ ਉਹ ਕਰੇਲਾ ਤਿਆਰ ਹੁੰਦਾ ਉਹਦੇ ਅੰਦਰ ਫਿਰ ਬਾਅਦ ਚ ਲੂੜੀ ਪੈਦਾ ਹੋ ਜਾਂਦੀ ਹੈ। ਹਾਂਜੀ, ਇਸ ਤਰ੍ਹਾਂ ਮਾਸ਼ਾਅੱਲਾ ਇਹਨਾਂ ਦਾ ਬਿਲਕੁਲ ਠੀਕ ਠਾਕ ਰਿਜ਼ਲਟ ਰਹਿੰਦਾ। ਸਪਰੇਅ 7-8 ਦਿਨ ਤੋਂ ਬਾਅਦ ਕਰਦੇ ਰਹੋ। ਅੱਛਾ, ਇਨਸ਼ਾਅੱਲਾ ਠੀਕ ਰਹਿੰਦਾ। 7-8 ਦਿਨ ਬਾਅਦ ਤੁਸੀਂ ਸਪਰੇਅ ਕਰਦੇ ਰਹੋ ਤੇ ਤੁਸੀਂ ਕਈ ਦਫਾ ਜਲਦੀ ਵੀ ਕਰਨੇ ਪੈਂਦੀ ਲੂੜੀ ਜਿਹੜੀ ਹੈ ਜਾਂ ਮੱਖੀ ਇੱਕ ਸਫੇਦ ਮੱਖੀ ਪੈਂਦੀ ਆ ਇਹਨੂੰ। ਅੱਛਾ, ਉਹਨੂੰ ਕੀ ਕਹਿੰਦੇ ਨੇ? ਸਫੇਦ ਮੱਖੀ ਨੂੰ? ਹਾਂਜੀ, ਸਫੇਦ ਮੱਖੀ ਦਾ ਨਾਮ ਹੈ, ਜਿੱਥੇ ਮੈਂ ਜਾ ਕੇ ਪਤਾ ਕਰਨਾ। ਅੱਛਾ, ਸਾਨੂੰ ਦੱਸੋ ਜਰਾ ਕਿ ਇਹਦਾ ਕੋਈ ਤੁਸੀਂ ਤਰਤੀਬ ਰੱਖੀ ਦੀ ਹੈ ਕਿ ਅੱਜ ਇਹ ਖੇਲਾਂ ਤੋੜਨੀਆਂ ਨੇ ਤੇ ਅੱਜ ਇਹ ਖੇਲਾਂ ਤੋੜਨੀਆਂ ਨੇ ਜਾਂ ਇਕੱਠੀਆਂ ਹਰ ਰੋਜ਼ ਤੜਾਈ ਕਰਦੇ ਹੋ? ਉਹ ਹਰ ਰੋਜ਼ ਜਿਸ ਕੰਮ ਦਾ ਤਰਤੀਬ ਹੈ ਜੋ ਉਸ ਤਰ੍ਹਾਂ ਤੁਸੀਂ ਇੱਕ ਦਿਨ ਛੱਡ ਕੇ ਤੜਾਈ ਕਰੀਦਾ। ਅੱਛਾ, ਇੱਕ ਦਿਨ ਛੱਡ ਕੇ ਤੜਾਈ ਕਰੀ? ਕੱਲ ਦੀ ਤੜਾਈ ਹੋਈ ਜਾਣੀ ਸਾਡੀ। ਹਾਂਜੀ। ਤੇ ਸਾਡਾ ਕਰੇਲਾ ਹੁਣ ਮਾਸ਼ਾਅੱਲਾ ਫਿਰ ਕੱਲ ਤਿਆਰ ਹੋ ਜਾਣਾ ਇੱਕ ਦਿਨ ਛੱਡ ਕੇ। ਤੇ ਜਿਸ ਤਰ੍ਹਾਂ ਮਾਸ਼ਾਅੱਲਾ ਇਹ ਪੌਦਾ ਤੁਸੀਂ ਜ਼ਮੀਨ 'ਚ ਲਗਾ ਸੀ ਤੇ ਇਹ ਉੱਤੇ ਬਿਲਕੁਲ ਹਾਈਟ ਤੇ ਆ ਗਿਆ ਹੈ। ਹਾਂਜੀ। ਇਹਨੂੰ ਤੁਸੀਂ ਉੱਤੇ ਆਉਣ ਤੇ ਖੁਦ ਦੀ ਹੈਲਪ ਕਰਦੇ ਹੋ, ਮਦਦ ਕਰਦੇ ਹੋ ਜਾਂ ਆਪੇ ਆਉਂਦਾ? ਜੀ ਜੀ, ਇਸ ਤਰ੍ਹਾਂ ਵੱਲ ਆਣੀ ਹੈ। ਜੀ ਜੀ, ਇਹ ਥੱਲੇ ਅੱਜ ਸਿੱਧ ਵੱਲ ਆਣੀ ਹੈ, ਇਹਨੂੰ ਇਸ ਤਰ੍ਹਾਂ ਕਰਨਾ। ਇਹ ਵੱਲ ਆ ਗਈ। ਹਾਂਜੀ, ਠੀਕ ਹੈ। ਇਹਨੂੰ ਬੜੇ ਪਿਆਰ ਨਾਲ ਇਹਦੇ ਵਿੱਚ ਦੇ ਦੇਣਾ। ਯਾਨੀ ਕਿਹੜੀ ਜਾਲੀ ਹੈ ਆਪੇ ਹੀ ਚਲਾ ਜਾਣਾ। ਜਾਲੀ ਜਿਹੜੀ ਜਾਲੀ ਦੇ ਵਿੱਚ ਤੁਸੀਂ ਇਹਨੂੰ ਪਰੋ ਦੇਣਾ ਹੈ। ਹਾਂਜੀ, ਜਦੋਂ ਤਕਰੀਬਨ 2 ਫੁੱਟ ਦੀ ਜਾਂ 2.5 ਫੁੱਟ ਦੀ ਵੱਲ ਹੁੰਦੀ ਉਸ ਟਾਈਮ। ਉਸ ਤੋਂ ਪਹਿਲੇ ਨਹੀਂ ਛੇੜਨਾ? ਹਾਂਜੀ, ਪਹਿਲੇ ਕਰੋਗੇ ਤੇ ਸੁੱਕ ਜੇਗੀ। ਹਾਂਜੀ, ਨਹੀਂ ਉਹ ਫਿਰ ਤਿਆਰੀ ਨਾਲ ਉਦੋਂ ਕੰਮ ਇਹਦੇ ਸੰਭਾਲਾ ਹੁਣ ਭਾਵੇਂ ਕੱਟ ਦੋ ਤੇ ਭਾਵੇਂ ਇਹਨੂੰ ਇਸ ਤਰ੍ਹਾਂ ਕਰਕੇ। ਅੱਛਾ, ਸਾਡੇ ਦੋਸਤਾਂ ਨੂੰ ਦੱਸੋ ਕਿ ਇਹਦੀ ਪੈਦਾਵਾਰ ਤੇ ਜਿਹੜੀ ਜ਼ਮੀਨ ਦੇ ਉੱਤੇ ਖੇਲ ਹੁੰਦੀ ਹੈ, ਇਹਦੀ ਬੇਲ ਹੁੰਦੀ ਹੈ, ਇਹ ਕਿੰਨਾ ਫਰਕ ਜੇ ਇਹਦੇ ਚ? ਉਹ ਜਿਹੜਾ ਜ਼ਮੀਨ ਤੇ ਉਹ ਗਲ ਜਾਂਦਾ ਤੇ ਸਫੇਦ ਹੋ ਜਾਂਦਾ। ਅੱਛਾ, ਤੇ ਕਾਣਾ ਹੋ ਜਾਂਦਾ। ਇਹ ਜਿਹੜਾ ਨਾ ਇਹਨੇ ਹਰਿਆ ਹੀ ਰਹਿਣਾ। ਇਹਨੇ ਸਬਜ਼ੀ ਇਹ ਨਹੀਂ ਕਿ ਦਾਗੀ ਨਹੀਂ ਹੋਣਾ। ਤਕਰੀਬਨ ਇਸ ਤਰ੍ਹਾਂ ਦਾ ਹੀ ਰਹਿਣਾ, ਬਿਲਕੁਲ ਦਾਗੀ ਨਹੀਂ ਹੋਣਾ ਹੈ ਨਾ। ਅੱਛਾ, ਅੱਜ ਤੜਾਈ ਹੋ ਗਈ ਜੀ। ਇਹਨੇ ਇਸ ਤਰ੍ਹਾਂ ਰਹਿਣਾ ਬਿਲਕੁਲ ਹਰਾ। ਇਹ ਕਿੰਨੀ ਦੇਰ ਤੱਕ ਤੁਸੀਂ ਇਹਦਾ ਹੁਣ ਫਲ ਲੈਣਾ ਹੈ? ਅਸੀਂ ਤਕਰੀਬਨ 11ਵੇਂ-12ਵੇਂ ਮਹੀਨੇ ਤੱਕ। 11ਵੇਂ-12ਵੇਂ ਇਹ ਟੋਟਲੀ ਯਾਨੀ ਕਿ 9-10 ਮਹੀਨੇ ਦੀ ਇਹ ਫਸਲ ਬਣ ਜਾਂਦੀ ਹੈ। ਸਰਦੀਆਂ ਦੇ ਸਟਾਰਟਿੰਗ ਤੱਕ ਇਹਦਾ ਕੰਮ ਚੱਲਦਾ ਰਹਿੰਦਾ। ਅੱਛਾ, ਤੇ ਸਾਡੇ ਦੋਸਤਾਂ ਨੂੰ ਦੱਸੋ ਕਿ 1 ਏਕੜ ਤੇ ਕਿੰਨਾ ਖਰਚਾ ਆ ਜਾਂਦਾ ਟੋਟਲੀ ਫਲ ਲੈਣ ਤੱਕ? ਇਹ ਫਲ ਲੈਣ ਤੱਕ ਤਕਰੀਬਨ ਬਾਂਸ ਹਨ ਜਿਹੜਾ
ਉਹਨਾਂ ਨੇ ਪਹਿਲਾਂ ਜਾਲੀ ਤੇ 400 ਰੁਪਏ ਦੀ ਇੱਕ ਜਾਲੀ ਹੈ ਕਿੱਲੇ ਦੀ। ਅੱਛਾ, ਬਾਂਸ ਪੂਰੇ ਕਿੱਲੇ ਦੀ 400 ਦੀ ਜਾਲੀ ਹੈ। ਇੱਕ ਜਾਲੀ ਜਿਹੜੀ ਹੈ ਨਾ ਜਿੰਨੀਆਂ ਵੀ ਖੇਲਾਂ ਤੁਸੀਂ ਬਣਾਓਗੇ ਇੱਕ ਖੇਲ 400 ਦੀ ਹੈ। ਇਹ ਜਾਲੀ 400 ਰੁਪਏ ਦੀ ਆ। ਠੀਕ ਹੈ। ਤੇ ਬਾਂਸ ਜਿਹੜਾ ਤਕਰੀਬਨ 150 ਰੁਪਏ ਦਾ ਇੱਕ ਹੈ। ਅੱਛਾ। ਤੇ 18 ਬਾਂਸ ਲੱਗਣੇ ਨੇ ਇੱਕ ਖੇਲ ਦੇ। ਇੱਕ ਖੇਲ ਤੇ 18 ਬਾਂਸ ਲੱਗਣੇ। 18 ਬਾਂਸ। ਇੱਕ ਜਾਲੀ ਜਿਹੜੀ ਆ ਇਹ ਆ 400 ਰੁਪਏ ਦੀ। ਠੀਕ ਹੈ। ਤੇ ਯਾਨੀ ਕਿ ਇਹ ਤੁਹਾਡਾ ਟੋਟਲੀ ਖਰਚਾ ਤੁਸੀਂ ਅੰਦਾਜ਼ਾ ਦੱਸੋ ਜ਼ਰਾ ਕਿ ਪਾਣੀ ਵਿੱਚ ਖਾਦ ਹੋ ਗਈ, ਵਿੱਚ ਸਪਰੇਅ ਹੋ ਗਈ, ਵਿੱਚ ਤੁਹਾਡੀ ਮਿਹਨਤ ਹੋ ਗਈ। ਕੁਝ ਲੋਕ ਜ਼ਮੀਨ ਦੇ ਹਿਸਾਬ ਨਾਲ ਹਨ ਗੱਲ। ਜੀ ਜੀ। ਠੀਕ ਹੈ। ਇਹ ਤਕਰੀਬਨ ਸਮਝ ਲਓ ਕਿ 40-50 ਹਜ਼ਾਰ ਦੇ ਬਾਂਸ ਲੱਗ ਜਾਣਗੇ। ਅੱਛਾ। ਠੀਕ ਹੈ। ਉਸ ਤੋਂ ਬਾਅਦ ਜਾਈ ਲੱਗ ਜਾਏਗੀ, ਫਿਰ ਸਪਰੇਆਂ ਨਾਲ ਜੇ ਉਹ ਚੱਲਦਾ ਰਹਿੰਦਾ। ਟੋਟਲੀ ਇੱਕ ਫਿਗਰ ਦੱਸੋ ਜ਼ਰਾ ਕਿ ਤੱਕ ਅਸੀਂ ਪਹੁੰਚ ਜਾਂਦੇ ਹਾਂ। ਇੱਕ ਕਿੱਲੇ ਤੇ 1 ਲੱਖ ਰੁਪਇਆ ਆ ਜਾਂਦਾ। ਇੱਕ ਕਿੱਲੇ ਤੇ ਤਕਰੀਬਨ 1 ਲੱਖ ਰੁਪਇਆ ਖਰਚਾ ਆ ਜਾਂਦਾ। ਹਾਂਜੀ। ਅੱਛਾ, ਸਾਡੇ ਦੋਸਤਾਂ ਨੂੰ ਦੱਸੋ ਕਿ ਪੂਰੇ ਏਕੜ ਚੋਂ, ਪੂਰੇ ਸੀਜ਼ਨ ਚੋਂ ਜਾਂ ਪੂਰੇ ਜਿੰਨੇ ਦਿਨ ਤੱਕ ਇਹ ਫਸਲ ਰਹਿਣੀ ਹੈ ਤੇ ਕਿੰਨਾ ਕੁ ਫਾਇਦਾ ਹਾਸਲ ਕਰ ਸਕਦੇ ਹੋ ਤੁਸੀਂ? ਇਹ ਤਕਰੀਬਨ 5 ਤੋਂ 6 ਲੱਖ ਰੁਪਇਆ ਦੀ ਆਮ ਰੂਟੀਨ ਚ ਪੈਸਾ ਵਾ। ਯਾਨੀ ਕਿ 5-6 ਲੱਖ ਰੁਪਇਆ ਤੁਸੀਂ ਅਗਰ ਮਾਰਕੀਟ ਚ ਰੇਟ ਸਹੀ ਹੋਏ, ਰੇਟ ਠੀਕ ਹੋਏ, ਇਹਦਾ ਤਕਰੀਬਨ ਰੇਟ ਠੀਕ ਰਹਿੰਦਾ ਹੈ ਕਰੇਲੇ ਦਾ। ਤੇ ਅਗਰ ਤੁਸੀਂ ਕੇਅਰ ਅੱਛੀ ਕਰੋ ਤੇ 5-6 ਲੱਖ ਰੁਪਇਆ ਫੀ ਏਕੜ ਦੀ ਪੈਦਾਵਾਰ ਤੁਸੀਂ ਹਾਸਲ ਕਰ ਸਕਦੇ ਹੋ। ਜ਼ਬਰਦਸਤ। ਤੇ ਇਹ ਤੁਸੀਂ ਜਦੋਂ ਇਹ ਉਤਾਰ ਲਓਗੇ ਤੇ ਉਸ ਤੋਂ ਬਾਅਦ ਜਿਹੜੀ ਜਾਲੀ ਹੈ ਇਹਦਾ ਕੀ ਬਣੇਗਾ? ਖਤਮ ਹੋ ਜਾਣਾ ਸਭ ਕੁਝ ਸਵਾਏ ਬਾਂਸ ਤੇ। ਅੱਛਾ, ਬਾਂਸ ਲੱਗਾ ਰਹੇਗਾ, ਬਾਕੀ ਜਾਲੀ ਵੀ ਪੌੜਿਆਂ ਦੇ ਨਾਲ ਇੱਕ ਸਾਈਡ ਤੇ ਰੱਖ ਦੇਣਾ। ਬਾਂਸਾਂ ਦੇ ਮੁੰਡਾਂ ਨੂੰ ਲਾ ਦੇਣੀ ਹੈ, ਕੋਈ ਜ਼ਹਿਰ ਲਾ ਲਓ ਜਾਂ ਲੁੱਕ ਲਾ ਲਓ ਤੇ ਤੁਹਾਡਾ ਬਾਂਸਾਂ ਦੀ ਉਮਰ ਜ਼ਿਆਦਾ ਹੋ ਜਾਏ। ਅੱਛਾ, ਇਹਨੇ ਕਿਹਦੀ ਲਾਈਫ ਵੱਧ ਸਕਦੀ ਹੈ। ਹਾਂਜੀ। ਜ਼ਬਰਦਸਤ। ਤੇ ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਤੁਹਾਡੀ ਫਸਲ 'ਚ ਬਰਕਤ ਦੇ ਤੇ ਤੁਹਾਨੂੰ ਵੀ ਹਿੰਮਤ ਦੇ। ਇਨਸ਼ਾਅੱਲਾ ਵੀਰੇ ਅਸੀਂ ਦੁਬਾਰਾ ਵੀ ਤੁਹਾਡੇ ਕੋਲ ਚੱਕਰ ਲਾਵਾਂਗੇ। ਬਹੁਤ ਸ਼ੁਕਰੀਆ, ਤੁਸੀਂ ਅੱਛੀਆਂ ਮਫੀਦ ਗੱਲਾਂ ਸਾਡੇ ਦੋਸਤਾਂ ਨੂੰ ਦੱਸੀਆਂ। ਮਿਹਰਬਾਨੀ।